पहला सवाल ही है भी ये जट पुठिया कामां दा शौकी किवें है? पुठे काम सिंह साहब वो नहीं जिहड़े जनता नूं चंगे नहीं लगदे, वो पुठे काम नहीं। आपां वो पुठे काम करदे आ जिहड़े बापू नूं चंगे नहीं लगदे। तो उदां दे शौक वाले पुठे काम जिहड़े बापू नूं चंगे नहीं लगदे, लोकां नूं बहुत वधिया लगदे। क्योंकि गीतकारी दा सफर भी तुहाडा काफ़ी लंबा है ना, बहुत हाँ मेरा है। ਤੇ ਕੋਈ ਐਦਾਂ ਦਾ ਕੋਈ ਗੀਤ ਐਦਾਂ ਦਾ ਕੋਈ ਅੰਤਰਾ ਐਦਾਂ ਦਾ ਸਥਾਈ ਜਿਹੜਾ ਹੁਣ ਤੱਕ ਲੱਗਿਆ ਹੋਵੇ ਜਾਂ ਨਹੀਂ ਲਿਖਣਾ ਚਾਹੀਦਾ? ਹਾਂ ਆ ਗਿਆ ਚੰਦਰਾ ਦੁਪਹਿਰੇ ਆ ਗਿਆ ਚੰਦਰਾ ਦੁਪਹਿਰੇ ਕੰਧ ਟੱਪ ਕੇ ਆ ਗਿਆ ਚੰਦਰਾ ਦੁਪਹਿਰੇ ਕੰਧ ਟੱਪ ਇਹੀ ਨਹੀਂ ਲਿਖਣਾ ਕਿਉਂ ਕਰਨਾ? ਜਿਹੜਾ ਕਈ ਵਾਰੀ ਜਿਹੜੇ ਨਵੇਂ ਮੁੰਡੇ ਜਿੱਦਾਂ ਹਣੀ ਸਿੰਘ ਦੇ ਕਾਫੀ ਗੀਤ ਸੀਗੇ ਜਿਆਦਾ ਡਾਇਰੈਕਟ ਤਾਂ ਉਦੋਂ ਮਨ ਦੁਖਦਾ ਹੁੰਦਾ ਸੀ, ਫਿਰ ਐਂ ਲੱਗਦਾ ਸੀ ਯਾਰ ਇਹਦੇ ਚ ਤੂੰ ਵੀ ਇੱਕ ਹਿੱਸਾ ਤਾਂ ਪਾਇਆ। ਰਾਜ ਬਰਾੜ ਜੀ ਦੀ ਤੁਸੀਂ ਸੰਗਤ ਕੀਤੀ ਹੈ ਜੀ ਜੀ, ਉਹ ਬਾਕਮਾਲ ਗਾਇਕ ਗੀਤਕਾਰ ਸੰਗੀਤਕਾਰ ਉਹ ਇੱਕ ਯੂਨੀਵਰਸਿਟੀ ਸੀ। ਉਹ ਇੱਕ ਯੂਨੀਵਰਸਿਟੀ ਸੀ। ਜਿੱਦੇ ਉਹ ਪੂਰੇ ਹੁੰਦੇ ਆ ਉਦੇ ਉਹਨਾਂ ਕੋਲੇ ਜਿਹੜੇ ਸਿੰਗਰ ਦਾ ਇੱਕ ਟਰੈਕ ਵੀ ਆਇਆ ਉਹਨਾਂ ਤੋਂ ਲੈ ਕੇ ਹਿੱਟ ਤੋਂ ਹਿੱਟ ਸਿੰਗਰ ਉਹਨਾਂ ਕੋਲੇ ਇੰਨੇ ਗੀਤ ਪਏ ਸੀਗੇ ਵੀ ਹਰ ਸਿੰਗਰ ਦਾ ਇੱਕ ਟਰੈਕ ਕਰ ਸਕਦੇ ਸੁਪਰ ਹਿੱਟ ਗੀਤ ਹੀ ਤਰਜਾ ਮੈਨੂੰ ਲੱਗਦਾ ਵੀ ਜ਼ਿਆਦਾ ਨਹੀਂ 2500 2250 ਤਰਜੋ ਨਾਲ ਲੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅੱਜ ਅਸੀਂ ਇੱਕ ਇਸ ਤਰ੍ਹਾਂ ਦੇ ਸ਼ਖਸ ਨੂੰ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਜਿਨ੍ਹਾਂ ਨੇ ਗਾਇਕੀ ਦੇ ਨਾਲ ਗੀਤਕਾਰੀ ਦੇ ਵਿੱਚ ਵੀ ਆਪਣਾ ਅੱਛਾ ਨਾਂ ਬਣਾਇਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਪ੍ਰੈਜ਼ੈਂਟ ਕੀਤੀ। ਕਿਉਂਕਿ ਅੱਜ ਜਿਸ ਤਰ੍ਹਾਂ ਦਾ ਦੌਰ ਗਾਇਕੀ ਦੇ ਵਿੱਚ ਚੱਲ ਰਿਹਾ, ਜਿਸ ਤਰ੍ਹਾਂ ਦੀ ਗੀਤਕਾਰੀ, ਜਿਸ ਤਰ੍ਹਾਂ ਦੀ ਅਸ਼ਲੀਲਤਾ ਲਗਾਤਾਰ ਪ੍ਰਮੋਟ ਕੀਤੀ ਜਾ ਰਹੀ ਆ, ਉਸ ਤੋਂ ਕੋਹਾਂ ਦੂਰ ਇਹ ਗੱਭਰੂ ਅਸੀਂ ਅੱਜ ਫਰੀਦਕੋਟ ਪਹੁੰਚੇ ਹੋਏ ਹਾਂ। ਉਹਨਾਂ ਨਾਲ ਗੱਲਬਾਤ ਕਰਾਂਗੇ। ਜੇ ਇਹਨਾਂ ਦੀ ਤਾਰੀਫ ਕਰਨੀ ਹੋਵੇ ਤਾਂ ਕਿਹਾ ਜਾਂਦਾ ਕਿ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਆ, ਤੇ ਨਾਲ ਹੀ ਅਗਲੀ ਗੱਲ ਜਦੋਂ ਇਹ ਗੱਭਰੂ ਕਰਦਾ ਤਾਂ ਉਦੋਂ ਕਹਿੰਦੇ ਨੇ ਕਿ ਫੁਕਰੇ ਬੰਦੇ ਨਾਲ ਇਹਨਾਂ ਦੀ ਜਿਹੜੀ ਨੇੜਤਾ ਜਾਂ ਯਾਰੀ ਕੋਈ ਨਾ। ਸੋ ਮੇਰੀ ਮੁਰਾਦ ਆ सरदार संधू सरजीत जी, बहुत बहुत स्वागत है जी इंडोस। थैंक यू जी, जी आया नूं तुहाडा तुहाडे व्यूअर्स दा पूरी टीम दा जी आया नूं जी, बहुत मेहरबानी, शुक्रिया। संधू मेरे वालों प्यार भरी सत श्री अकाल जी। संधू साहब पहला सवाल ही है भी ये जट पुठियां कामां दा शौकी किवें है? पुठे काम सिंह साहब वो नहीं जिहड़े जनता नूं चंगे नहीं लगदे, वो पुठे काम नहीं। आपां वो पुठे काम करदे आ जिहड़े बापू नूं चंगे नहीं लगदे भी जिहदे नाल बापू दी जेब चों पैसे जाने। जिवें मैं इधर चलो पहली गल तां परमात्मा ने ਕੰਮ ਉਹ ਜਿਹਾ ਦਿੱਤਾ ਤਾਂ ਪਿੰਡ ਪਿੰਡ ਜਗ੍ਹਾ ਜਗ੍ਹਾ ਜਾਣਾ ਪੈਂਦਾ ਜੀ ਜੀ। ਤਾਂ ਮਲੋਟ ਏਰੀਆ 'ਚ ਵੇਖਿਆ ਵੀ ਕਈ ਮਿੱਤਰਾਂ ਨੇ ਬੱਕਰੀਆਂ ਰੱਖੀਆਂ ਹੋਈਆਂ, ਪਹਾੜੀ ਬੱਕਰੀ ਦੱਸਦੇ ਬਹੁਤ ਮਹਿੰਗੀ ਹੈ, ਟਰੈਕਟਰ 3 ਲੱਖ ਦਾ ਟਰੈਕਟਰ 3 ਲੱਖ ਉੱਤੇ ਲਾਇਆ। ਤਾਂ ਉਦਾਂ ਦੇ ਸ਼ੌਂਕ ਵਾਲੇ ਪੁੱਠੇ ਕੰਮ ਜਿਹੜੇ ਬਾਪੂ ਨੂੰ ਚੰਗੇ ਨਹੀਂ ਲੱਗਦੇ, ਲੋਕਾਂ ਨੂੰ ਬਹੁਤ ਵਧੀਆ ਲੱਗਦੇ ਆ। ਕਿਉਂਕਿ ਮੈਂ ਖੁਦ ਜਿੱਦਾਂ ਪੰਛੀਆਂ ਨੂੰ ਬਹੁਤ ਪਿਆਰ ਕਰਦਾ, ਮੇਰੇ ਰੱਖੇ ਹੋਏ ਆ ਨਾ, ਤਾਂ ਇਦਾਂ ਦੇ ਕੰਮ ਜਿਹੜੇ ਘਰ ਦੇ ਵਰਗਾਲਾਂ ਕੱਢਦੇ ਹੀ ਕੱਢਦੇ ਆ, ਉਹ ਵਾਲੇ ਪੁੱਠੇ ਕੰਮ ਜਿਹੜੇ ਬਾਪੂ ਨੂੰ ਪਸੰਦ ਨੇ। ਅੱਛਾ, ਹੁਣ ਤੁਹਾਡੇ ਜੀਵਨ ਤੇ ਆਪਾਂ ਥੋੜੀ ਜਿਹੀ ਝਾਤ ਮਾਰੀਏ ਕਿਉਂਕਿ ਵੈਸੇ ਤਾਂ ਤੁਸੀਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਆ, ਤੁਹਾਡੇ ਬਾਰੇ ਸਾਰੇ ਜਾਣਦੇ ਸਰੋਤੇ, ਪਰ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਜਿਹੜੇ ਵਿਊਅਰਸ ਬੈਠੇ ਆ ਜੀ ਉਹਨਾਂ ਨੂੰ ਤੁਸੀਂ ਆਪਣੇ ਬਾਰੇ ਦੱਸੋ ਕਿ ਇਹ ਗਾਇਕੀ ਦਾ ਸਫ਼ਰ ਪਹਿਲਾਂ ਸ਼ੁਰੂ ਹੋਇਆ ਕਿ ਗੀਤਕਾਰੀ ਦਾ? ਨਹੀਂ ਜੀ, ਕਿਉਂਕਿ ਤੁਸੀਂ ਗੀਤਕਾਰੀ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਸਥਾਪਿਤ ਬਹੁਤ ਵੱਡੇ ਵੱਡੇ ਦਿੱਗਜ ਨੇ ਜਿਨ੍ਹਾਂ ਨੇ ਤੁਹਾਨੂੰ ਗਾਇਆ ਹੈ ਨਾ, ਤੇ ਗਾਇਕੀ ਦੇ ਵਿੱਚ ਤਾਂ ਤੁਹਾਡੀ ਵਿਲੱਖਣ ਕਮਾਲ ਹੈ ਹੀ ਹੈ। ਇਹ ਐਕਚੁਅਲ 'ਚ ਮੈਂ ਜਿਹੜਾ ਸਟਰਗਲਰ ਸੀਗਾ, ਮੈਂ ਐਜ਼ ਅ ਸਿੰਗਰ ਹੀ ਸੀ ਜੀ। ਤਾਂ ਮੈਂ ਜਿੱਦਾਂ ਚਲਦਿਆਂ ਮੈਂ ਸ਼ੁਰੂਆਤ ਕੀਤੀ ਜਸਵਿੰਦਰ ਜੱਸੀ ਜੀ ਉਸਤਾਦ ਜੀ ਟੈਂਕਾਂ ਵਾਲੀ ਬਸਤੀ ਤੋਂ। ਤਾਂ ਗੁਰੂ ਜੀ ਨੇ ਮੈਨੂੰ 6 ਮਹੀਨੇ ਲਵਾਏ। 6 ਮਹੀਨੇ 'ਚ ਮੈਨੂੰ ਕਹਿੰਦੇ ਵੀ ਸਟੇਜ ਤੇ ਖੜਨ ਜੋਗਾ ਹੋ ਗਿਆ, ਲੋਕਾਂ ਨੂੰ ਆਰੇ ਲਾਉਣ ਜੋਗਾ ਹੋ ਗਿਆ, ਵੀ ਅੱਜ ਦੀ ਗਾਇਕੀ ਇਹੋ ਜਿਹੀ ਹੋਈ ਆ ਵੀ ਜੇ ਤੂੰ ਰਾਗਦਾਰੀ 'ਚ ਪੈ ਗਿਆ। ਕਿਉਂਕਿ 18-17 ਸਾਲ ਦਾ ਮੈਂ ਸਿੱਖਣ ਲੱਗਿਆ ਸੀ, ਸਿੱਖਣ ਦੀ ਉਮਰ ਐਕਚੁਅਲ 'ਚੋਂ ਲੰਘ ਚੁੱਕੀ ਸੀ। ਤਾਂ ਕਹਿੰਦੇ ਵੀ ਤੂੰ ਸਟੇਜ ਤੇ ਖੜਨ ਜੋਗਾ ਹੋ ਗਿਆ, ਜਾਂ ਕੈਸਟ ਕੂਸਟ ਕਰ ਆਪਦਾ ਰੋਟੀ ਖਾ। ਉੱਥੋਂ ਫਿਰ ਚਲਦਿਆਂ ਤੁਰਦੇ ਫਿਰਦੇ ਤਾਂ ਮੈਂ ਟੀਮ ਮਿਊਜ਼ਿਕ 'ਚ ਗਿਆ, ਚਲਾ ਬਾਈ ਰਾਜ ਬਰਾੜ ਜੀ ਕੋਲੇ। ਮੈਂ ਉੱਥੇ ਐਜ਼ ਏ ਸਿੰਗਰ ਹੀ ਗਿਆ ਸੀ। ਗੀਤਕਾਰ ਦਾ ਮੈਨੂੰ ਕੁਦਰਤ ਨੇ ਬੋਨਸ ਦਿੱਤਾ। ਜਦੋਂ ਉਹਨੇ ਇੱਕ ਬੋਨਸ ਦਿੱਤਾ ਹੈ ਵੀ ਮੈਨੂੰ ਗਲਾ ਦੇਤਾ, ਮੈਂ ਗਾ ਸਕਦਾ। ਦੂਜਾ ਬੋਨਸ ਉਹਨੇ ਇਹ ਦੇਤਾ ਵੀ ਮੈਂ ਤੁਕਬੰਦੀ ਕਰ ਸਕਦਾ। ਮੈਂ ਕਈ ਵਾਰੀ ਪਹਿਲੀ ਗੱਲ ਹਰ ਰੋਜ਼ ਖਾਸ ਮੂਵਮੈਂਟ 'ਤੇ ਉਹਦਾ ਸ਼ੁਕਰਾਨਾ ਕਰਦਾ ਹੁੰਦਾ ਵੀ ਐ ਵਾਹਿਗੁਰੂ ਇੱਥੇ ਉਹ ਵੀ ਬੰਦੇ ਆ ਜਿਨ੍ਹਾਂ ਤੋਂ ਬੋਲ ਕੇ ਆਪਦੀ ਸਰੀਰਕ ਕਿਰਿਆ ਦੱਸੀ ਨਹੀਂ ਜਾਂਦੀ। ਬਿਲਕੁਲ। ਤਾਂ ਤੂੰ ਕਿਰਪਾ ਕੀਤੀ ਵੀ ਇੰਨੀ ਚੀਜ਼ ਤੇ ਅਸੀਂ ਰੋਟੀ ਖਾ ਰਹੇ ਆ, ਤੂੰ ਕਾਰਾਂ ਵਾਲੇ ਬਣਾਤਾ, ਘਰਾਂ ਵਾਲੇ ਬਣਾਤਾ ਉਮਰ ਤੋਂ ਪਹਿਲਾਂ। ਤਾਂ ਇਹ ਉਹ ਆ। ਤਾਂ ਉਹ ਮੈਂ ਬਾਈ ਰਾਜ ਕੋਲੇ ਐਜ਼ ਏ ਸਿੰਗਰ ਗਿਆ ਸੀ, ਤਾਂ ਉਹ ਮੇਰੀ ਗੀਤਕਾਰੀ ਨੂੰ
ਉਤਸ਼ਾਹਤ ਕਰਦੇ ਰਹਿੰਦੇ ਸੀ ਤੂੰ ਵਧੀਆ ਲਿਖਦਾ। ਉੱਥੇ ਕੁਝ ਗੀਤ ਲਿਖੇ, ਕੁਝ ਚਿਰ ਉਹਨਾਂ ਕੋਲੇ ਰਿਹਾ। ਉਸ ਤੋਂ ਬਾਅਦ ਮੈਂ ਫਿਰੋਜ਼ਪੁਰ ਤੋਂ ਗਿਆ ਸੀ, ਉਹ ਚੰਡੀਗੜ੍ਹ ਰਹਿੰਦੇ ਸੀ। ਡਿਫਰੈਂਸ ਬੜਾ ਸੀ ਬਾਰਡਰ ਏਰੀਏ ਦਾ ਤੇ ਰਾਜਧਾਨੀ ਦਾ, ਤਾਂ ਦਿਲ ਨਹੀਂ ਲੱਗਿਆ ਉੱਥੇ। ਉਹਨਾਂ ਨੇ ਬਹੁਤ ਪਿਆਰ ਨਾਲ ਰੱਖਿਆ ਸੀ, ਦਿਲ ਨਹੀਂ ਲੱਗਿਆ। ਤਾਂ ਉੱਥੋਂ ਮੈਂ ਬਾਈ ਸੁਰਜੀਤ ਭੁੱਲਰ ਕੋਲੇ ਆ ਗਿਆ, ਵਾਪਸ ਆ ਗਿਆ। ਇੱਕੋ ਦੋ ਬੰਦੇ ਨੂੰ ਕਾਹਲੀ ਹੁੰਦੀ, ਮੈਂ ਛੇਤੀ ਰਿਕਾਰਡ ਹੋਵਾਂ, ਛੇਤੀ ਹੋਵਾਂ, ਛੇਤੀ। ਇੱਥੇ ਆ ਕੇ ਤਾਂ ਇੱਥੇ ਬਾਈ ਸੁਰਜੀਤ ਨੇ ਬਾਈ ਰਾਜ ਤੋਂ ਸੁਣਿਆ ਸੀ ਵੀ ਸੰਧੂ ਠੀਕ ਲਿਖਦਾ। ਮੇਰਾ ਉਦੋਂ ਸੋਨੀ ਨਾਮ ਹੁੰਦਾ ਸੀ, ਸੋਨੀ ਲਿਖਦਾ, ਠੀਕ ਲਿਖਦਾ ਜੀ। ਤਾਂ ਬਾਈ ਸੁਰਜੀਤ ਕਹਿੰਦੇ ਯਾਰ ਇੱਕ ਗੀਤ ਦੇ ਦੇ। ਚਲੋ ਅਸੀਂ ਇਕੱਠੇ, ਇੱਕ ਟੀਮ ਸੀਗੀ, ਪਿੰਦੇ ਸ਼ਾਹ, ਮੈਂ ਬਾਈ ਸੁਰਜੀਤ ਭੁੱਲਰ, 5-7 ਬੰਦੇ। ਗਲੋ ਸਟਾਰ ਕੰਪਨੀ ਇਹਨਾਂ ਨੇ ਨਵੀਂ ਲਾਈ ਸੀ ਆਪਣੀ, 5-6 ਬੰਦੇ ਨੇ ਰਲ ਕੇ ਜੀ ਜੀ। ਉਹ ਇੱਕ ਗੀਤ ਦੇਤਾ। ਉਸ ਤੋਂ ਬਾਅਦ ਟੇਪ ਹੋਰ ਕੰਪਨੀ 'ਚ ਕੀਤੀ, ਉਹਦੇ 'ਚ ਇੱਕ ਹੋਰ ਕਰ ਲਿਆ। ਫਿਰ ਇੱਕ ਦੋ ਗਾਣਾ ਟੇਪ ਆਈ, ਉਹਦੇ 'ਚ ਕੋਈ ਗੀਤਕਾਰ ਚਲੇ ਗਿਆ। ਉਹ ਜਿਹੜਾ ਮੇਨ ਗੀਤ ਸੀ ਮੇਲੇ ਜਾਂਦੀ ਏ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ, ਉਹ ਗੀਤ ਕਿਸੇ ਦਾ ਲਿਖਿਆ ਸੀ। ਸਾਨੂੰ ਬਾਈ ਰਾਜ ਨੇ ਇੱਕ ਵਰਕਆਊਟ ਇਹ ਕਰਾਇਆ ਸੀ ਵੀ ਕਿਸੇ ਦਾ ਲਿਖਿਆ ਗੀਤ ਪੂਰਾ ਕਿਵੇਂ ਕਰਨਾ ਹੈ, ਕਿਸੇ ਦੇ ਆਈਡੀਆ 'ਚ ਕਿਵੇਂ ਵੜਨਾ। ਤਾਂ ਉਹ ਸਾਨੂੰ ਕਹਿੰਦੇ ਹੁੰਦੇ ਸੀ ਜਾਓ ਲਿਖੋ। 2-3 ਜਣੇ ਸੀ ਅਸੀਂ, ਜਿਹਨੇ ਵਧੀਆ ਲਿਖਿਆ ਉਹਨੂੰ ਸ਼ਾਮ ਨੂੰ ਪਾਰਟੀ ਮਿਲੂਗੀ, ਟ੍ਰੀਟ ਮਿਲੂਗੀ। ਤਾਂ ਇੱਕ ਉਮਰ ਉਹ 17-18 ਸਾਲ ਉਹੋ ਜਿਹੀ ਸੀ। ਤਾਂ ਉਹ ਗੀਤ ਹੁਣ ਬਾਈ ਰਾਜ ਤੋਂ ਸਿੱਖੇ ਹੋਏ। ਤਾਂ ਉਹ ਗੀਤ ਸਿਰਫ 2 ਲਾਈਨਾਂ ਹੀ ਸੀ, ਮੇਲੇ ਜਾਂਦੀ ਏ ਮੁਟਿਆਰੇ ਲੈ ਜਾ ਮੇਲੇ ਨੂੰ ਨਾਲ, ਕੁੜੀ ਕਹਿੰਦੀ ਆਓ ਰਾਹ ਤੇਰਾ ਤੇ ਆ ਸਾਡਾ ਕਰੀ ਸੋਚ ਕੇ ਸਵਾਲ, ਬਸ ਇੰਨਾ ਹੀ ਸੀ। ਤਾਂ ਉਹ ਅੱਗੇ ਉਹਨੂੰ ਪੂਰਾ ਕਰਨਾ ਸੀ। ਮੈਨੂੰ ਦੁਗਾਣਾ ਉਦੋਂ ਪਹਿਲਾਂ ਮੈਂ ਕਦੀ ਨਹੀਂ ਲਿਖਿਆ ਸੀ ਜੀ, ਦੁਗਾਣਾ ਲਿਖਿਆ ਨਹੀਂ ਸੀ। ਤਾਂ ਸਦੀਕ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਵੀ ਯਾਰ ਅੱਜ ਕੱਲ੍ਹ ਦੇ ਮੁੰਡੇ 2 ਗੀਤ ਲਿਖ ਕੇ ਖੁਦ ਨੂੰ ਬਾਬੂ ਸਿੰਘ ਮਾਨ ਸਮਝਣ ਲੱਗ ਜਾਂਦੇ। ਲਿਖਣਾ ਤਾਂ ਦੁਗਾਣਾ ਔਖਾ ਵੀ ਕੁੜੀ ਦਾ ਕਰੈਕਟਰ ਵੀ ਅੰਦਰੋਂ ਪੈਦਾ ਕਰਨਾ। ਤੋ 4 ਦਿਨ ਤਾਂ ਮੈਥੋਂ ਲਿਖਿਆ ਨਹੀਂ ਗਿਆ। ਚੌਥੇ ਦਿਨ ਮੈਨੂੰ ਐਂ ਲੱਗਿਆ ਵੀ ਹਾਂ ਯਾਰ ਉਹ ਗੱਲ ਯਾਦ ਆਈ। ਤਾਂ ਉਹਨੇ ਇੱਕੇ ਵਾਰੀ ਕਹਿ ਲਓ ਖੜਾ ਕਰਤਾ ਠਾ ਕੇ। ਫਿਰ ਉਹ ਮੈਂ ਜ਼ਿੰਦਗੀ ਦਾ ਪਹਿਲਾ ਦੁਗਾਣਾ ਲਿਖਿਆ ਸੀ, ਉਹਦੇ 'ਚ ਅੰਤਰਾ ਮੁੰਡੇ ਦਾ ਕ੍ਰਾਸ ਕੁੜੀ ਦਾ, ਅੰਤਰਾ ਕੁੜੀ ਦਾ ਕ੍ਰਾਸ ਮੁੰਡੇ ਦਾ। ਅੱਛਾ। ਉਹ ਜਦੋਂ ਉਹ ਗੀਤ ਲਿਖਿਆ ਤਾਂ ਬਾਈ ਸੁਰਜੀਤ ਨੂੰ ਯਕੀਨ ਹੋ ਗਿਆ, ਸਾਡੀ ਟੇਪ ਗਈ ਵੀ ਹਿੱਟ। ਉਸ ਤੋਂ ਬਾਅਦ ਬਾਈ ਕਹਿੰਦੇ ਵੀ ਯਾਰ ਸੰਧੂ ਆਪਾਂ ਹੀ ਕਰਾਂਗੇ ਮੈਟਰ, ਕਿਸੇ ਨੂੰ ਨਹੀਂ ਵਿੱਚ ਹੋਰ ਪਾਉਂਦੇ। ਫਿਰ ਅਸੀਂ ਜਿਹੜਾ ਕੋਈ ਕਿਸੇ ਹੋਰ ਦਾ ਗੀਤ ਚੰਗਾ ਲੱਗਣਾ ਉਹ ਕਰਨਾ। ਬਾਕੀ ਮੈਂ ਫਿਰ ਉਸ ਤੋਂ ਬਾਅਦ ਦਿਲ ਜਾਨੀ ਟੇਪ ਆ ਜਿਹਦੇ 'ਚ ਮੇਰੇ 4 ਗੀਤ ਸੀ। ਜਿਹੜੀ ਮੇਰੀ ਜ਼ਿੰਦਗੀ ਟੇਪ ਆਈ, ਮੇਰੀ ਟੇਪ ਆਈ 2007 'ਚ, ਮੈਨੂੰ ਲੱਗਦਾ ਦਿਲ ਜਾਨੀ 3-4 ਚ ਹਾਂਜੀ। ਉਹ ਟੇਪ ਜਦੋਂ ਉਹ ਹਿੱਟ ਗਈ, ਫਿਰ ਇੱਕ ਤੋਂ ਇੱਕ ਫਿਰ ਕਿਰਪਾ ਰਹੀ ਬਾਬੇ ਦੀ। ਮੈਨੂੰ ਉਦੋਂ ਪਤਾ ਲੱਗਿਆ ਵੀ ਜਦੋਂ ਅਸੀਂ ਟੇਪ ਦਾ ਨਾਂ ਰੱਖਣ ਲੱਗੇ, ਸਿੰਗਰ ਦਾ ਨਾਂ ਕੀ ਰੱਖਣਾ, ਸੋਨੀ ਸੰਧੂ। ਤਾਂ ਇੱਕ ਮਿੱਤਰ ਇੱਧਰੋਂ ਸੰਗਰੂਰ ਤੋਂ ਸਵਰਨ, ਉਹ ਕਹਿੰਦਾ ਯਾਰ ਸੋਨੀ ਸੰਧੂ ਜਦੋਂ ਤੂੰ 50-45 ਸਾਲ ਦਾ ਹੋ ਜਾਏਗਾ ਕਿਵੇਂ ਜੇ ਲੱਗੇਗਾ। ਠੀਕ ਹੈ। ਮੈਨੂੰ ਉਹਦੀ ਗੱਲ 'ਚ ਵਜਨ ਲੱਗਿਆ। ਅਸੀਂ ਹੁਣ 12-13 ਕਰਤਾਰ ਚੀਮਾ ਜਿਹੜੇ ਫਿਲਮਾਂ 'ਚ ਨੇ ਜੀ ਜੀ, ਇਹਦੇ ਕੋਲੇ ਮੈਂ ਰਹਿੰਦਾ ਹੁੰਦਾ ਸੀ ਬਾਈ ਕੋਲੇ। ਮਤਲਬ ਜਦੋਂ ਕੋਈ ਕੰਮ ਨਾ ਹੋਣਾ ਬਾਈ ਚੀਮੇ ਕੋਲੇ ਜਾ ਰਹਿਣਾ। ਉੱਥੇ ਬੈਠੇ 12-13 ਜਣੇ ਰਹਿੰਦੇ ਸੀ ਉੱਥੇ। ਕਹਿੰਦੇ ਯਾਰ ਨਾਂ ਤਾਂ ਤੇਰਾ ਲਿਖਿਆ ਹੀ ਪਿਆ, ਬਣਿਆ ਹੀ ਪਿਆ, ਪਹਿਲਾਂ ਰੱਬ ਨੇ ਦੇਤਾ ਵੀ ਆਖਦੀ ਆ ਤੇਰੇ ਉੱਤੇ ਰੱਬ ਜਿੱਡਾ ਮਾਣ ਵੇ, ਸੰਧੂ ਸੁਰਜੀਤ ਮੇਰੀ ਤੇਰੇ ਵਿੱਚ ਜਾਨ। ਕਹਿੰਦੇ ਯਾਰ ਸੰਧੂ ਸੁਰਜੀਤ ਰੱਖੋ, ਕਿਉਂਕਿ ਉਦੋਂ ਪਹਿਲਾਂ ਸੁਰਜੀਤ 3-4 ਸੀਗੇ, ਗਿੱਲ ਸੁਰਜੀਤ, ਸੁਰਜੀਤ ਭੁੱਲਰ, 3-4 ਸੁਰਜੀਤ ਸੀਗੇ। ਹਾਂ, ਸੁਰਜੀਤ ਬਿੰਦਰਖੀਆ, ਸੁਰਜੀਤ ਖਾਨ। ਕੁਛ ਮੇਰੀ ਟੋਨ ਸੁਰਜੀਤ ਖਾਨ ਜੀ ਨਾਲ ਮੈਚ ਕਰਦੀ ਸੀ, ਹਨਾ, ਪਹਿਲੀ ਟੇਪ 'ਚ ਜ਼ਿਆਦਾ ਕਰਦੀ ਸੀ। ਤਾਂ ਉਹ ਜਦੋਂ ਉਹ ਗੀਤ ਤੋਂ ਨਾਂ ਲਿਖਿਆ, ਫਿਰ ਸੋਚਿਆ ਯਾਰ ਵੀ ਤੂੰ ਤਾਂ ਗੀਤਕਾਰ ਵੀ ਹਿੱਟ ਹੋ ਚੁੱਕਿਆ, ਵੀ ਵਾਹਿਗੁਰੂ ਨੇ ਕਿਰਪਾ ਕੀਤੀ। ਮੇਰੀ ਸਟਰਗਲ ਉਵੇਂ ਹੀ ਜਾਰੀ ਹੈ ਸਿੰਗਰ ਬਣਨ ਵਾਸਤੇ, ਗਾਇਕੀ 'ਚ। ਪਰ ਉਹ ਨਾਲ ਚੱਲਦਿਆਂ ਸ਼ਾਇਦ ਕਿਸੇ ਪੀਰ ਫਕੀਰ ਦੀ ਕਿਤੇ ਸੇਵਾ ਕੀਤੀ ਹੋ ਜਾਂ ਕਿਸੇ ਦਾ ਮਨ ਖੁਸ਼ ਕੀਤਾ, ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਗੀਤਕਾਰ ਕਦੋਂ ਬਣ ਗਿਆ। ਔਰ ਮੈਨੂੰ ਅੱਜ ਵੀ ਨਹੀਂ ਲੱਗਦਾ ਮੈਂ ਗੀਤਕਾਰ ਹੈਗਾ। ਹਾਂ, ਇਹ ਹੈ ਵੀ ਹੁਣ ਜਦੋਂ ਗੀਤ ਕਰਨ ਲੱਗੀ ਦੇ ਆ, ਜਦੋਂ ਕਿਸੇ ਦੇ, ਹੁਣ ਤਾਂ ਮੈਂ ਲੈਣੋਂ ਹੀ ਹਟ ਗਿਆ ਕਿਸੇ ਦੇ। ਜਦੋਂ ਕੋਈ ਗੀਤ ਲਈਦਾ ਜੋ ਐਂ ਲੱਗਦਾ ਯਾਰ ਇਹਦੇ 'ਚ ਆਹ ਨਹੀਂ ਠੀਕ, ਇਹਦੇ 'ਚ ਆਹ ਨਹੀਂ ਠੀਕ, ਫਿਰ ਐਂ ਲੱਗਦਾ ਯਾਰ ਆਪਦੀ ਸਮਝ ਆ ਜਾਂਦੀ। ਹਾਂ, ਤੁਕਬੰਦੀ ਦੀ ਸਮਝ ਆ ਜਾਂਦੀ ਹੈ। ਜਿੱਦਾਂ 1-2 ਬੰਦੇ ਆ ਬਾਅਦ 'ਚੋਂ ਹਿੱਟ ਵੀ ਬਹੁਤ ਹੋਏ, ਉਹਨਾਂ ਦੇ ਗੀਤ ਮੈਂ ਲੈ ਕੇ ਰੱਖ ਲਏ, ਸਥਾਈ ਅੰਤਰੇ ਵੀ ਕਰ ਲਏ। ਬਾਅਦ 'ਚ ਐਂ ਲੱਗਿਆ ਯਾਰ ਜੇ ਮੈਥੋਂ ਉਹਦੇ ਗੀਤ ਨਾਲ ਇਨਸਾਫ ਨਾ ਹੋਇਆ, ਜਾਂ ਕੱਲ ਨੂੰ ਉਹਨੇ ਗੀਤ ਲਈ ਕੁਝ ਹੋਰ ਕਹਿਤਾ। ਇੱਕ ਹੁਣ ਗੀਤਕਾਰਾਂ ਨੇ ਡਰਾ ਬਹੁਤ ਦਿੱਤਾ ਵੀ ਕੋਈ ਵੀ ਗੀਤਕਾਰ ਆ ਸਿੰਗਰ ਨਾਲ ਜਿੰਨੇ ਤੱਕ ਚੱਲਦੀ ਹੈ। ਉਸ ਤੋਂ ਬਾਅਦ ਮੇਰੀ ਉਹਨੇ ਬਾਤ ਨਹੀਂ ਪੁੱਛੀ, ਮੇਰੀ ਉਹਨੇ ਬਾਹ ਨਹੀਂ ਫੜੀ। ਤਾਂ ਉਹ ਐਂ ਜੇ ਕਰਕੇ ਗੀਤਕਾਰ ਬਣ ਗਏ। ਮੈਂ ਸਿੰਗਰ ਹੀ ਬਣਨ ਆਇਆ ਸੀ। ਸੌਰੀ ਤੁਹਾਡਾ ਟਾਈਮ ਵੱਧ ਲੈ ਗਿਆ। ਨਹੀਂ ਕੋਈ ਗੱਲ ਨਹੀਂ, ਕਿਉਂਕਿ ਅਸੀਂ ਇਹ ਵੀ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਹਾਲਾਤਾਂ 'ਚੋਂ ਤੁਸੀਂ ਲੰਘੇ, ਕਿਸ ਤਰੀਕੇ ਨਾਲ ਤੁਹਾਡੀ ਗੀਤਕਾਰੀ ਦੀ ਸ਼ੁਰੂਆਤ ਹੁੰਦੀ ਹੈ। ਗਾਇਕੀ ਵਾਲੇ ਪਾਸੇ ਜਿਹੜਾ ਹੈਗਾ ਪਹਿਲਾ ਜਿਹੜਾ ਮੌਕਾ ਹੈ ਉਹ ਕਿਵੇਂ ਮਿਲਦਾ, ਤੇ ਕਿਹੜਾ ਗੀਤ ਤੁਸੀਂ ਪਹਿਲਾਂ ਰਿਕਾਰਡ ਕਰਵਾਉਂਦੇ? ਸਿੰਘ ਸਾਹਿਬ ਇਹ ਨਾ ਗੁਰਦਾਸ ਜੀ ਨੇ ਇੱਕ ਗੀਤ ਗਾਇਆ ਸੀ, ਗੁਰਦਾਸ ਮਾਨ ਜੀ ਨੇ ਜੀ। ਉਹਦੇ 'ਚ ਲਿਖਿਆ ਸੀ ਵੀ ਮੱਖਣ ਹੈ ਜੈਸੇ दूध में दिल में छुपा है यार, खोजना तेरा काम है उसका कर्म नहीं। ਤਾਂ
ਸ਼ੁਰੂ ਤੋਂ ਹੀ ਰੂਹਦਾਰੀ ਇਦਾਂ ਦੀ ਸੀ ਵੀ ਮਤਲਬ ਬਚਪਨ ਤੋਂ ਹੀ ਕਹਿ ਲਓ ਸਾਡਾ ਏਰੀਆ ਉਹੋ ਜਿਹਾ, ਪਾਕਿਸਤਾਨੋਂ ਆਏ ਆ, ਜ਼ਮੀਨਾਂ ਥੋੜੀਆਂ ਨੇ, ਸਕੂਲੋਂ ਆ ਕੇ ਪਸ਼ੂ ਚਾਰਨੇ, ਫਿਰ ਥੋੜੇ ਜਿਹੇ ਵੱਡੇ ਹੋਏ ਖੇਤ ਦਾ ਕੰਮ ਕਰਨ ਲੱਗ ਗਏ। ਉੱਥੇ ਕੁਛ ਨਾ ਕੁਛ ਗਾਉਂਦੇ ਫਿਰਨਾ ਐਂ ਕਰਦਿਆਂ ਮੇਰੀ ਸਿਸਟਰ ਨੇ ਮੈਨੂੰ ਕਿਹਾ ਵੀ ਤੂੰ ਕੁਛ ਕਰ ਸਕਦਾ। ਮੇਰਾ ਇੱਕ ਦੋਸਤ ਸੀਗਾ ਹਰਪ੍ਰੀਤ ਢਿੱਲੋਂ, ਯਾਰ ਤੂੰ ਬਣ ਸਕਦਾ। ਉਹ ਐਂ ਟਰਾਈ ਕਰਦਿਆਂ 2-4 ਬੰਦਿਆਂ ਨੂੰ ਬਾਹਰ ਸੁਣਾਇਆ, ਮੈਂ ਯਾਰ ਹਾਂ ਤੇਰੀ ਆਵਾਜ਼ ਬਹੁਤ ਸੋਹਣੀ ਆ। ਬਸ ਫਿਰ ਇਦਾਂ ਚੱਲਦਿਆਂ ਪਹਿਲਾਂ ਇੱਕ ਕਾਮਰੇਡਾਂ ਦੇ ਮੇਲੇ ਤੇ ਗਿਆ ਸੀ ਸ਼ਾਇਦ, ਬਸ ਫਿਰ ਉਸਤਾਦ ਜੀ ਕੋਲੇ ਚਲੇ ਗਏ। ਫਿਰ ਉੱਥੇ ਇੱਕ ਘਰਾਂ ਚੋਂ ਚਾਚਾ ਸੀ, ਉਹਨਾਂ ਦੇ ਸਾਲੇ ਦੀ ਮੈਰਿਜ ਸੀ, ਉੱਥੇ ਉਸਤਾਦ ਜੀ ਬਾਈ ਬੋੜ ਗਿੱਲ ਜੀ, ਬਿੱਲਾ ਮਾਣੇ ਵਾਲੀ, ਇਹਨਾਂ ਦਾ ਪ੍ਰੋਗਰਾਮ ਸੀ। ਮੈਂ ਕੋਰਸ ਤੇ ਮੈਂ ਐਜ਼ ਏ ਟ੍ਰੇਨਰ ਜਾਂਦਾ ਸੀ ਜੀ ਜਾਂ ਕੋਰਸ ਤੇ ਕਹਿ ਲਓ। ਉਸਤਾਦ ਜੀ ਕਹਿੰਦੇ ਤੇਰੇ ਰਿਸ਼ਤੇਦਾਰੀ ਪ੍ਰੋਗਰਾਮ ਗਾ। ਹੁਣ ਡਰ ਲੱਗੇ, ਉਸਤਾਦ ਜੀ ਨੇ ਮੈਨੂੰ ਬਾਂਹ ਧੱਕਾ ਦੇ ਕੇ ਮਾਈਕ ਹੱਥ 'ਚ ਫੜਾ ਕੇ ਕੀਬੋਰਡ ਤੇ ਵਜਾਉਣ ਲੱਗੇ। ਇੱਕ ਮੈਂ ਗਾਉਂਦਾ ਹੁੰਦਾ ਸੀ ਲੋਕ ਗਾਥਾ ਜੀ, ਨਾ ਮਾਰ ਮੁਸਾਫਰ ਨੂੰ। ਉਹ ਮਤਲਬ ਉਹ ਪਹਿਲੀ ਕਹਿ ਲਓ ਰਿਸ਼ਤੇਦਾਰੀ 'ਚ ਪਹਿਲੀ ਵਾਰੀ ਜਾਂ ਪ੍ਰੋਪਰ ਸਾਜ਼ਾਂ ਤੇ ਉਦੋਂ ਗਾਇਆ। ਉਹ ਸੀਗਾ ਜਦੋਂ ਰਾਂਝਾ ਆਪਣੇ ਪਿਓ ਦਾ ਘਰ ਛੱਡ ਕੇ ਦਰਿਆ ਪਾਰ ਹੀਰ ਦੇ ਬਾਗ ਵਿੱਚ ਲੰਘਦਾ ਕੀ ਦੇਖਦਾ ਵੀ ਇੱਕ ਪਲੰਘ ਵਿਛਿਆ ਪਿਆ, ਤਾਂ ਪਲੰਘ ਤੇ ਜਿੱਦਾਂ ਕਰਦੇ ਹੁੰਦੇ ਆਪਾਂ ਸਟੇਜ ਤੇ ਸਪੀਚ ਟਾਈਪ ਉਹ ਕਰਕੇ ਹਨਾ, ਤਾਂ ਪਲੰਘ ਤੇ ਬੈਠਿਆ ਲੇਟ ਜਾਂਦਾ, ਲੇਟੇ ਨੂੰ ਨੀਂਦ ਆ ਜਾਂਦੀ। ਜਦ ਨੂੰ ਹੀਰ ਸਹੇਲੀਆਂ ਨਾਲ ਆਉਂਦੀ ਆ ਤਾਂ ਗੁੱਸੇ 'ਚ ਲਾਲ ਪੀਲੀ ਹੋ ਜਾਂਦੀ ਆ, ਹੋਇਆ ਤਾਂ ਖਿੱਚ ਕੇ ਸ਼ਮਕ ਮਾਰ ਕੇ ਜਗਾ ਕੇ ਕਹਿੰਦੀ ਇਹ ਮੁਸਾਫਰ ਕੌਣ ਹੈ? ਤਾਂ ਰਾਂਝਾ ਕਿਉਂ ਕੀ ਕਹਿੰਦਾ, ਕਿਉਂ ਸ਼ਮਕਾਂ ਮਾਰੇ ਪਈ ਨੀ ਕੋਈ ਦੱਸ ਕਸੂਰ ਵੀ ਮੇਰਾ, ਝਟ ਕਰ ਸੀ ਆਰਾਮ ਲਿਆ ਵਿਸ਼ਿਆ ਪਲੰਗ ਵੇਖ ਕੇ ਤੇਰਾ, ਜੇ ਗਲਤੀ ਕਰ ਲਈ ਤਾਂ ਮਾਫੀ ਮੰਗ ਲਈ ਐਣ ਜਾਣਾ, ਨਾ ਮਾਰ ਮੁਸਾਫਰ ਨੂੰ ਅਸਾਂ ਤਾਂ ਸ਼ਾਮ ਢਲੇ ਟੁਰ ਜਾਣਾ। ਉਹ ਉਸਤਾਦ ਜੀ ਨੇ ਐਸਾ ਗਵਾਇਆ, ਚਾਚੇ ਚਾਚੀਆਂ ਭੂਆ ਹੁਣੀ ਵੀ ਆਈ ਸੀ ਉੱਥੇ। ਮੈਨੂੰ ਯਾਦ ਹੈ ਇੱਕ ਭੂਆ ਦੇ ਬੱਚਾ ਹੈ ਨਹੀਂ, ਭੂਆ ਸਕੇ ਨਹੀਂ, ਪਾਪਾ ਜੀ ਦੇ ਚਾਚੇ ਦੀਆਂ ਬੇਟੀਆਂ ਨਾ, ਉਹ ਸਟੇਜ ਤੇ ਚੜ ਕੇ ਆ ਸਾਡਾ ਭਤੀਜਾ ਕੁਛ ਹਨਾ ਬੜਾ ਪਿਆਰ ਦਿੱਤਾ, ਇਮੋਸ਼ਨਲ। ਔਰ ਮੈਨੂੰ ਲੱਗਦਾ ਵੀ ਉੱਥੇ ਉਹਨਾਂ ਨੇ ਮੈਨੂੰ ਪੈਸਿਆਂ ਨਾਲ ਤੋਲਤਾ ਹੋਊਗਾ। ਅੱਛਾ ਇੰਨਾ ਬਸ। ਫਿਰ ਉੱਥੋਂ ਬੰਦੇ ਨੂੰ ਹੋਰ ਹੋ ਜਾਂਦਾ। ਫਿਰ ਉਸਤਾਦ ਜੀ ਮੈਨੂੰ ਹੋਰ ਪ੍ਰੋਗਰਾਮਾਂ ਤੇ ਨਾਲ ਲਿਜਾਣ ਲੱਗ ਗਏ। ਫਿਰ ਇਦਾਂ ਚੱਲਦਿਆਂ ਬਸ। ਪਹਿਲਾ ਗੀਤ ਕਿਹੜਾ ਸੀ ਜਿਹੜਾ ਰਿਕਾਰਡ ਕਰਵਾਇਆ? ਪਹਿਲਾ ਗੀਤ ਰਿਕਾਰਡ ਹੋਇਆ ਸੀਗਾ ਜੀ, ਮੈਕਸ ਪ੍ਰੋਜੈਕਟ ਸੀਗਾ ਸਾਡਾ ਇੱਕ। ਮੈਂ ਫਾਈਨ ਸੁਪਰ ਸਾਊਂਡ, ਮੈਂ ਕੰਪਨੀਆਂ ਧੱਕੇ ਬਹੁਤ ਖਾਦੇ ਬੜੀਆਂ ਚ, ਪਤਾ ਨਹੀਂ ਕਿਉਂ ਕੀ ਰੱਬ ਦੀ ਮਰਜ਼ੀ ਸੀਗੀ। ਮੈਂ ਮਾਸਟਰ ਵੀ ਪਹਿਲਾਂ ਆਪ ਕਰ ਲਿਆ, ਬੜੀਆਂ ਕੰਪਨੀਆਂ ਕੋਲੇ ਗਿਆ, ਮੈਨੂੰ ਸਾਈਨ ਕਰ ਲਓ, ਬਾਉਂਡ ਕਰ ਲਓ। ਤਾਂ ਇਦਾਂ ਕੰਮ ਕਰਦਿਆਂ ਇੱਕ ਕੰਪਨੀ ਸੀ ਫਾਈਨ ਸੁਪਰ ਸਾਊਂਡ, ਬੰਦੇ ਬਹੁਤ ਵਧੀਆ ਸੀ, ਪਰ ਅਸੀਂ ਸਾਰੇ ਹੀ ਜਵਾਕ ਸੀ। ਅੱਛਾ, ਸਾਡੇ ਚ ਵੱਡਾ ਬੰਦਾ ਕੋਈ ਨਹੀਂ ਸੀ। ਉਹਨਾਂ ਕੋਲੇ ਇਹ ਨਹੀਂ ਪੈਸੇ ਦੀ ਕਮੀ ਸੀ, ਦੂਜੇ ਪੈਸੇ ਦੀ ਕਮੀ ਕੋਈ ਨਹੀਂ ਸੀ। ਦੂਜੇ ਬ੍ਰਦਰ ਉਹਦੇ ਦੋਨੋਂ ਕੈਨੇਡਾ PR ਸੀਗੇ, ਸਾਰੀ ਫੈਮਿਲੀ ਕੈਨੇਡਾ PR ਸੀ। ਉਹ ਸਾਨੂੰ ਇਹ ਨਹੀਂ ਸੀ ਪਤਾ ਵੀ ਕਿਹੜਾ ਪੈਸਾ ਕਿੱਥੇ ਲਾਉਣਾ, ਸਾਨੂੰ ਵਾਪਸੀ ਕਿੱਥੋਂ, ਇਨਵੈਸਟਮੈਂਟ ਕਿਵੇਂ ਕਰਨੀ। ਸਾਨੂੰ ਮਾਰਕੀਟਿੰਗ ਨਹੀਂ ਆਉਂਦੀ ਸੀ। ਉਹਦੇ 'ਚ ਇੱਕ ਮੈਕਸ ਪ੍ਰੋਜੈਕਟ ਕਰਿਆ ਸੀਗਾ, ਬੀਤੀਆਂ ਕਹਾਣੀਆਂ। ਉਹਦੇ 'ਚ ਮੇਰਾ ਪਹਿਲਾ ਗੀਤ ਆਇਆ ਸੀਗਾ ਅਸੀਂ ਵਿਲਕਦਿਆਂ ਨੇ ਮਰ ਜਾ, ਸੈਡ ਸੌਂਗ, ਪਰ ਉਹ ਨਹੀਂ ਚਰਚਾ 'ਚ ਨਹੀਂ ਆਇਆ ਸੀਗਾ। ਮੇਬੀ ਤਾਂ ਮੇਰਾ YouTube ਵਗੈਰਾ ਤੇ ਵੀ ਨਹੀਂ ਹੋਊਗਾ। ਪਹਿਲਾ ਗੀਤ ਉਹ ਸੀ। ਫਿਰ ਉਸ ਤੋਂ ਬਾਅਦ ਟੇਪ ਆਈ ਸੀ ਪੂਰੀ ਜ਼ਿੰਦਗੀ, ਜਿਹਦੇ ਤੁਸੀਂ ਚਰਚਾ ਚਾਹੁੰਦੇ, ਜਿਹਦੇ 'ਚ ਪਹਿਲਾ ਗੀਤ ਸੀਗਾ ਜਿਹੜਾ ਮਤਲਬ ਦੂਜਾ ਗੀਤ ਖੁੱਲਿਆ ਸੀ ਉਹਦਾ ਜ਼ਿੰਦੜੀ, ਇੰਨਾ ਜ਼ਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਿਆ। ਉਸ ਤੋਂ ਬਾਅਦ ਚਲੋ ਪਰਮਾਤਮਾ ਨੇ ਵੀ ਖਾਸ ਕਰਕੇ ਮੇਰੇ 3-4 ਜ਼ਿਲ੍ਹਿਆਂ ਨੇ ਤਾਂ ਮੈਨੂੰ ਬਹੁਤ ਪਿਆਰ ਦਿੱਤਾ। ਹੋ ਸਕਦਾ ਅਗਲੇ ਵੀ ਜਾਣਦੇ ਹੋਣ। ਨਹੀਂ ਸਾਰੇ ਪੰਜਾਬ ਹੀ ਨਹੀਂ, ਸਗੋਂ ਜਿੱਥੇ ਵੀ ਪੰਜਾਬ ਦੇ ਲੋਕ ਬੈਠੇ ਆ, ਸਾਡੇ ਪੰਜਾਬੀ ਬੈਠੇ ਆ, ਸਾਰੇ ਹੀ ਸੰਧੂ ਸੁਰਜੀਤ ਨੂੰ ਪਿਆਰ ਕਰਨ ਵਾਲੇ ਆ, ਚਾਹੁਣ ਵਾਲੇ। ਸ਼ੁਕਰ। ਸੋ ਅੱਗੇ ਆਪਾਂ ਜਦੋਂ ਸਵਾਲ ਕਰਦੇ ਆ ਕਿ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ, ਜਾਂ ਇਸ ਤਰ੍ਹਾਂ ਦੇ ਜਦੋਂ ਗੀਤ ਆਉਂਦੇ ਆ, ਇਸ ਤਰ੍ਹਾਂ ਦੇ ਗੀਤ ਜਦੋਂ ਲਿਖਦੇ ਹੋ ਤੁਸੀਂ, ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਜਿਸ ਤਰ੍ਹਾਂ ਦੀ ਗਾਇਕੀ ਅੱਜ ਚੱਲਦੀ ਪਈ ਹੈ, ਜਿਸ ਤਰ੍ਹਾਂ ਦੀ ਗੀਤਕਾਰੀ ਅੱਜ ਚੱਲਦੀ ਪਈ ਹੈ, ਤੇ ਵੇਖ ਕੇ ਫਿਰ ਜਦੋਂ ਆਪਦੇ ਗੀਤਾਂ ਨਾਲ ਕੰਪੈਰੀਜ਼ਨ ਕਰਦੇ ਹੋ, ਉਹਨਾਂ ਗੀਤਾਂ ਨਾਲ ਜਦੋਂ ਬਰਾਬਰ ਰੱਖ ਕੇ ਤੋਲਦੇ ਹੋ, ਕੀ ਮਹਿਸੂਸ ਕਰਦੇ? ਮੈਂ ਨਾ ਬਾਈ ਜੀ ਲਿਖਦਾ ਜੋ, ਪਹਿਲੀ ਗੱਲ ਤਾਂ ਮੈਂ ਬੜਾ ਸੰਤੁਸ਼ਟ ਜਿਹਾ ਬੰਦਾ, ਵਾਹਿਗੁਰੂ ਨੇ ਬਣਾਇਆ ਇੱਦਾਂ ਦਾ, ਧੰਨਵਾਦ ਉਹਦਾ। ਪਹਿਲੀ ਗੱਲ ਮੇਰੇ 'ਚ ਦੌੜ ਨਹੀਂ ਵੀ ਮੈਂ ਨੰਬਰ 1 ਬਣਨਾ, ਨੰਬਰ 2 ਬਣਨਾ। ਕਿਸੇ ਦੇ ਕੀਤੇ ਕੰਮ ਜੇ ਕਿਸੇ ਦਾ ਲੱਗਦਾ ਵੀ ਯਾਰ ਨਹੀਂ ਠੀਕ, ਪਹਿਲੋਂ ਬੋਲ ਵੀ ਦਿੰਦੇ ਸੀ। ਹੁਣ ਸੋਚੀਦਾ ਵੀ ਯਾਰ ਉਹਨੂੰ ਚੰਗਾ ਲੱਗਿਆ, ਉਹਦੇ 'ਚ ਵੀ ਪ੍ਰਮਾਤਮਾ ਵਸਦਾ ਹੈ। ਘੱਟ ਮੈਂ ਹਰਜੂ ਵਸਿਆ, ਪ੍ਰਮਾਤਮਾ ਨੇ ਉਹਨੂੰ ਉਵੇਂ ਦੀ ਮੱਤ ਦਿੱਤੀ, ਉਹਨੇ ਉਵੇਂ ਦਾ ਗਾਤਾ। ਜਿਹੜੇ ਮੇਰੇ ਗੀਤ ਆ ਮੈਂ ਜਜ਼ਬਾਤੀ ਹੋ ਕੇ ਜਿਹੀ ਲਿਖਦਾ, ਜੋ ਸਾਹਮਣੇ ਚੰਗਾ ਆ ਗਿਆ ਚੰਗਾ ਲਿਖਤਾ, ਮਾੜਾ ਆ ਗਿਆ ਮਾੜਾ ਲਿਖਤਾ। ਤਾਂ ਉਹ ਮੈਨੂੰ ਲੱਗਦਾ ਹਰ ਇੱਕ ਚੀਜ਼ ਇੱਕ ਹੀ ਆ, ਉਹ ਵੀ ਇੱਕ ਹੀ ਨੇ, ਮੈਂ ਵੀ ਇੱਕ ਹੀ ਆ।
ਉਹਨਾਂ ਨੂੰ ਕੁਦਰਤ ਨੇ ਉਵੇਂ ਦਾ ਬਣਾਇਆ ਉਵੇਂ ਦੇ ਗਾਈ ਜਾਂਦੇ, ਮੈਨੂੰ ਐਂ ਦਾ ਬਣਾਇਆ ਮੈਂ ਐਂ ਦੇ ਗਾਈ ਜਾਂਦਾ। ਪਰ ਮੈਨੂੰ ਨਹੀਂ ਫਰਕ ਲੱਗਦਾ, ਬਸ ਐਂ ਜਿਹਾ ਲੱਗਦਾ ਵੀ ਠੀਕ ਆ। ਹਾਂ ਮੈਨੂੰ ਇੰਨੀ ਕੁ ਸੰਤੁਸ਼ਟੀ ਆ, ਇੰਨੀ ਕੁ ਆਪਣੀ ਸੈਲਫ ਰਿਸਪੈਕਟ ਹੋਣੀ ਚਾਹੀਦੀ, ਮੈਨੂੰ ਲੱਗਦਾ ਵੀ ਮੈਂ ਸਹੀ ਕਰ ਰਿਹਾ। ਹੁਣ ਤੱਕ ਦਾ ਪਸੰਦੀਦਾ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਜਿਹੜਾ ਤੁਹਾਨੂੰ ਲੱਗਦਾ ਵੀ ਜੇ ਮੈਂ ਆਹ ਗੀਤ ਨਾ ਕਰਦਾ ਤਾਂ ਸ਼ਾਇਦ ਮੇਰੀ ਗਾਇਕੀ ਵਾਲਾ ਸਫ਼ਰ ਪੂਰਾ ਹੀ ਨਹੀਂ ਹੋਣਾ? ਨਹੀਂ, ਉਹ ਗੀਤ ਮੇ ਵੀ ਕਮਰਸ਼ੀਅਲ ਘੱਟ ਹੋਵੇ, ਦਿਲ ਦੇ ਨੇੜੇ ਹੈ। ਇੱਕ ਗੀਤ ਮੈਂ 2-3 ਇੰਟਰਵਿਊਜ਼ ਚ ਗਾ ਵੀ ਦਿੱਤਾ, ਪਰ ਅਜੇ ਰਿਲੀਜ਼ ਲੇਟ ਹੋਣਾ ਹੈ। ਰੋਮਾਂਟਿਕ ਗੀਤ ਹੈ ਜੀ ਜੀ। ਸੀਗਾ ਬੜੇ ਬੇਈਮਾਨ ਨੇ ਇਰਾਦੇ ਤੇਰੀ ਜਾਨ ਦੇ, ਮੁੱਲ ਹੀ ਖਰੀਦ ਲਵਾਂ ਜੇ ਤੂੰ ਵਿਕਦਾ ਦੁਕਾਨ ਤੇ, ਵੇ ਨਾ ਮੈਂ ਕਿਤੇ ਆਪ ਜਾਂਦੀ, ਵੇ ਨਾ ਮੈਂ ਕਿਤੇ ਆਪ ਜਾਂਦੀ, ਨਾ ਤੈਨੂੰ ਦਿੰਦੀ ਜਾਨ ਵੇ। ਮੈਨੂੰ ਲੱਗਦਾ ਵੀ ਇੱਕ 21 ਪਹਿਲਾਂ ਗੀਤ ਆਇਆ ਸੀਗਾ, ਕਦੋਂ ਮਿਲੇਂਗੇ, ਕਹਿੰਦੀ ਕੱਲ ਮਿਲਦੇ ਆ। ਮੈਂ ਕਿਹਾ ਜੀ ਨਹੀਂ ਲੱਗਦਾ, ਕਹਿੰਦੀ ਚੱਲ ਮਿਲਦੇ ਆ। ਉਹਦੇ ਵਿੱਚ ਹੋ ਜਾਣ ਦੋ ਲੈਣੇ ਸੁਣਾ। ਹਾਂ ਉਹ ਸੀਗਾ, ਮੈਂ ਕਿਹਾ ਕਦੋਂ ਮਿਲੇਂਗੀ, ਕਹਿੰਦੀ ਕੱਲ ਮਿਲਦੇ ਆ। ਮੈਂ ਕਿਹਾ ਜੀ ਨਹੀਂ ਲੱਗਦਾ, ਕਹਿੰਦੀ ਚੱਲ ਮਿਲਦੇ ਆ। ਹਵਾ ਵਾਂਗੂ ਆਉਂਗੀ, ਹਨੇਰੀ ਵਾਂਗੂ ਜਾਊਂਗੀ, ਆਪ ਵੀ ਮੈਂ ਰਹੂੰਗੀ ਤੇ ਤੈਨੂੰ ਵੀ ਰਵਾਉਂਗੀ। ਕਹਿੰਦੀ ਜੁਦਾ ਹੋਣ ਵੇਲੇ ਪੇ ਲੱਗ ਗਲ ਮਿਲਦੇ ਆ। ਤਾਂ ਉਹ ਅੱਛਾ ਇੱਕ ਹੋਰ ਕਿਸਮਤ ਦੀ ਗੱਲ ਹੈ ਵੀ ਇਹ ਗੀਤ ਇੱਕ ਪੋਸਟਰ ਤੇ ਰਿਲੀਜ਼ ਹੋਇਆ, ਆਡੀਓ ਪਈ ਇਹਦੀ ਕੱਲੀ YouTube ਤੇ। ਮੇਰੇ ਜ਼ਿੰਦਗੀ ਤੇ ਸਭ ਤੋਂ ਵੱਧ ਵਿਊ ਇਹਨੂੰ ਆ। ਅੱਛਾ। ਹਾਂ ਮੈਂ ਪਰ ਕਿਤੇ ਬਾਹਰ ਲੱਗਾ ਸੁਣਿਆ ਨਹੀਂ, ਬਾਹਰ ਵੱਜਦਾ ਮੈਂ ਨਹੀਂ ਸੁਣਿਆ, ਪਰ ਵਿਊ ਉਹਨੂੰ ਜ਼ਿਆਦਾ ਆ। ਜੇ ਆਪਾਂ ਕਹੀਏ ਪਾਕਿਸਤਾਨ ਤੋਂ ਜਾਂ ਹੋਰ ਕੰਟਰੀਜ਼ ਤੋਂ ਫੋਨ ਉਸ ਗੀਤ ਦੇ ਜ਼ਿਆਦਾ ਹੁੰਦੇ ਆ। ਅੱਛਾ, ਲੱਗਦਾ ਟੁੱਟੇ ਦਿਲ ਵਾਲਿਆਂ ਨੂੰ ਜ਼ਿਆਦਾ। ਆਸ਼ਕ ਲੋਕਾਂ ਦਾ ਗੀਤ, ਆਸ਼ਕ। ਜੀ ਜੀ। ਆਉਣ ਵਾਲੇ ਪ੍ਰੋਜੈਕਟ ਕਿਹੜੇ, ਅੱਗੇ ਕੀ ਕਰਨ ਜਾ ਰਹੇ ਹੋ, ਕਿਸ ਤਰ੍ਹਾਂ ਦੇ ਗੀਤ ਦਰਸ਼ਕਾਂ ਨੂੰ ਦਿਓਗੇ, ਕਿਸ ਤਰ੍ਹਾਂ ਦੀ ਕਲਮ ਹੋਏਗੀ? ਮੇਰੀ ਕੋਸ਼ਿਸ਼ ਪਿਆਰ ਮੁਹੱਬਤ ਵਾਲੀ ਹੈ ਜੀ, ਕਿਉਂਕਿ 4 ਦਿਨ ਦੀ ਜ਼ਿੰਦਗੀ ਹੈ, ਪਿਆਰ ਨਾਲ ਲੰਘ ਜੇ ਦੇ ਨਾਲ ਦੀ ਰੀਸ ਨਹੀਂ। ਕੁਛ ਕੁ ਗੀਤ ਜਦੋਂ ਕਿਤੇ ਉਦਾਂ ਦਾ ਕੋਈ ਬੰਦਾ ਸਾਹਮਣੇ ਆ ਜਾਂਦਾ ਉਦੋਂ ਜ਼ਰੂਰ ਹੋ ਜਾਂਦਾ ਵੀ ਯਾਰ ਆਹ ਗੀਤ ਹੈ, ਜਿੱਦਾਂ ਪੁੱਠੇ ਕੰਮ ਲਿਖਿਆ ਗਿਆ, ਫੁਕਰੇ ਬੰਦੇ ਨਾਲ ਘੱਟ ਬਿਣਦੀ ਹੈ ਲਿਖਿਆ ਗਿਆ, ਨਹੀਂ ਤਾਂ ਜ਼ਿਆਦਾ ਪਿਆਰ ਮੁਹੱਬਤ ਵਾਲੀ ਹੈ। ਹੁਣ ਇੱਕ ਅਸੀਂ ਛੇਤੀ ਰਿਲੀਜ਼ ਕਰ ਰਹੇ ਹਾਂ, ਮੈਂ ਵਹੁਟੀ ਬਣ ਪੈਣੀ ਹੈ, ਤੂੰ ਬਣ ਕੇ ਪਰਾਉਣਾ ਲੈ ਜਾਵੇ, ਡਿਊਟ ਸੋਲੋ ਸੋਲੋ। ਜਿੱਦਾਂ ਕਈ ਗੀਤ ਇਦਾਂ ਦੇ ਹੁੰਦੇ, ਜਿੱਦਾਂ ਮੈਂ ਲੁਧਿਆਣੇ ਸਟੂਡੀਓ ਤੋਂ ਕੰਮ ਕਰਕੇ ਆ ਰਿਹਾ ਸੀ, ਟੇਪ ਕਰ ਰਹੇ ਹਾਂ, ਮੇਬੀ ਸਲੀਪਰ ਕਰ ਰਹੇ ਸ਼ਾਇਦ, ਸਲੀਪਰ ਜਾਂ ਕੋਈ ਹੋਰ ਟੇਪ ਤੋਂ ਆ ਰਹੇ ਆ, ਤਾਂ ਰਸਤੇ 'ਚ ਹਾਰਨ ਮਾਰਿਆ, ਲੜਕੀ ਉਹ ਸਕੂਟੀ ਵਿਚਾਲੇ ਆ ਉਹਦੀ, ਤਾਂ ਉਹ ਗੀਤ ਲਿਖਿਆ ਸੀ, ਜਾਣ ਕੇ ਸਕੂਟੀ ਰੋਕੇ ਰੋਡ ਵਿਚਕਾਰ, ਸੱਚੀ ਗੱਲ ਅੱਖਾਂ ਪੰਗੇ ਲੈਂਦੀ ਮੁਟਿਆਰ, ਫਿਰ ਤਵਾ ਲਾਉਣ ਲੋਕੀ ਮਜਬੂਰ ਮੁੰਡੇ ਦਾ, ਫਿਰ ਕਹਿਣਾ ਸਾਰਾ ਹੀ ਕਸੂਰ ਮੁੰਡੇ ਦਾ। ਵਾਹ ਜੀ ਕੀ ਬਾਤ। ਤਾਂ ਇਦਾਂ ਦੇ ਮਤਲਬ ਮੇਰੀ ਕੋਸ਼ਿਸ਼ ਹੁੰਦੀ ਸੱਚ ਦੇ ਆਲੇ ਦੁਆਲੇ ਰਹਿ ਕੇ, ਮਤਲਬ ਜੋ ਵਾਪਰਿਆ, ਜੋ ਦੇਖਿਆ, ਉਸੇ ਨੂੰ ਸ਼ਬਦਾਂ ਦਾ ਰੂਪ। ਹਾਂ ਮਤਲਬ ਮੇਰਾ ਇੱਕ ਗੀਤ ਆ, ਮੈਨੂੰ ਅਫਸੋਸ ਆ ਮੈਂ ਕਿਉਂ ਗਾਇਆ, ਆ ਗਿਆ ਚੰਦਰਾ ਦੁਪਹਿਰੇ ਕੰਧ ਟੱਪ ਕੇ, ਪਰ ਮੈਂ ਉਹ ਵੀ ਸੱਚ ਹੀ ਲਿਖਿਆ ਸੀ, ਇਹ ਨਹੀਂ ਦੱਸਣਾ ਕੀ ਲਿਖਿਆ ਸੀ, ਕਿੱਥੋਂ ਦਾ ਸੱਚ ਸੀ, ਪਰ ਮੈਂ ਦੇਖਿਆ, ਅੱਖੀਂ ਦੇਖਿਆ ਸੀ। ਜਿੱਦਾਂ ਮੇਰਾ ਇੱਕ ਗੀਤ ਆ ਦਿਲ ਜਾਨੀ, ਬਾਈ ਸੁਰਜੀਤ ਨੇ ਗਾਇਆ, ਉਹਦੇ 'ਚ ਇੱਕ ਹੈਗਾ ਵੀ ਨਿੱਤ ਕੰਧ ਵਾਲੀ ਮੋਰੀ ਕੋਲੇ ਆਵੇ, ਵਿੱਚੋਂ ਦੁੱਧ ਦਾ ਗਲਾਸ ਫੜਾਵੇ, ਜਦੋਂ ਵੀ ਕਾਲੀ ਸ਼ਾਮ ਹੋ ਗਈ। ਮੈਂ ਕਿਸੇ ਤੋਂ ਸੁਣਿਆ ਸੀ ਵੀ 1-2 ਘਰ ਨੇ ਗਵਾਂਢੀ, ਜੱਟਾਂ ਦਾ ਮੁੰਡਾ ਤੇ ਹਿੰਦੂ ਜੈਂਟਲਮੈਨ ਉਹਨਾਂ ਦੀ ਲੜਕੀ ਆ, ਉਹਨਾਂ ਦੀ ਮੁਹੱਬਤ ਕਿੰਨੀ ਆ ਵੀ ਜਦੋਂ ਜਮਾਂ ਸ਼ਾਮ ਪੈ ਜਾਂਦੀ ਆ ਤਾਂ ਉਹਨੇ ਕੰਧ 'ਚ ਇੱਟ ਦੀ ਮੋਰੀ ਰੱਖੀ ਹੈ, ਇੱਟ ਕੱਢਦੀ ਆ, ਗਲਾਸ ਉਹ ਫੜਾਉਂਦੀ, ਉਹ ਅੱਗੋਂ ਫੜਦਾ ਪੀ ਲੈਂਦਾ, ਉਹ ਇੱਟ ਦੁਬਾਰਾ ਲਾ ਕੇ ਗਲਾਸ ਵਾਪਸ ਮੁੜਦਾ, ਇੱਟ ਲਾ ਕੇ ਚਲੇ ਜਾਂਦੀ ਹੈ। ਹੁਣ ਮੈਨੂੰ ਲੱਗਦਾ ਮੈਨੂੰ ਕਈ ਬੰਦੇ ਨੇ ਸਵਾਲ ਵੀ ਕੀਤਾ ਵੀ ਇਹ ਯਾਰ ਗੱਲ ਕੀ ਹੈ, ਨਿੱਤ ਕੰਧ ਵਾਲੀ, ਮੈਂ ਗਵਾਂਢਣ ਦੁੱਧ ਪਿਆਉਂਦੀ, ਹੋਰ ਕੀ ਹੈ। ਤਾਂ ਉਹ ਸੱਚ ਦੇ ਨੇੜੇ ਬੰਦੇ, ਤਾਂ ਅੱਗੇ ਵੀ ਇਦਾਂ ਦਾ ਕੁਛ ਹੀ ਹੈ। ਅੱਛਾ, ਕੋਈ ਐਦਾਂ ਦੇ ਕਿਉਂਕਿ ਗੀਤਕਾਰੀ ਦਾ ਸਫ਼ਰ ਵੀ ਤੁਹਾਡਾ ਕਾਫੀ ਲੰਬਾ ਹੈ ਨਾ, ਬਹੁਤੇ ਹਾਂ ਮੇਰਾ ਹੈਗਾ, ਤੇ ਕੋਈ ਐਦਾਂ ਦਾ ਕੋਈ ਗੀਤ, ਐਦਾਂ ਦਾ ਕੋਈ ਅੰਤਰਾ, ਐਦਾਂ ਦਾ ਸਥਾਈ ਜਿਹੜਾ ਹੁਣ ਤੱਕ ਲੱਗਿਆ ਹੋਵੇ ਯਾਰ ਨਹੀਂ ਲਿਖਣਾ ਚਾਹੀਦਾ ਸੀ? ਹਾਂ ਆ ਗਿਆ ਚੰਦਰਾ ਦੁਪਹਿਰੇ ਕੰਧ ਟੱਪ ਕੇ, ਇਹੀ ਮਤਲਬ ਇਹ ਨਹੀਂ ਲਿਖਣਾ ਚਾਹੀਦਾ, ਨਹੀਂ ਕਿਉਂ, ਕਾਰਨ ਕੀ? ਦੇਖੋ ਜੀ, ਕਿਉਂਕਿ ਦੇਖੋ ਦੁਨੀਆਦਾਰੀ 'ਚ ਸਮਾਜ ਦੇ ਵਿੱਚ ਵਿਚਰਦੇ ਆ, ਹਰ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ, ਮੈਂ ਹਰ ਰੋਜ਼ ਇਦਾਂ ਦੇ ਸਿਸਟਮ ਹੁੰਦੇ ਆ, ਅਸੀਂ ਅਖਬਾਰਾਂ 'ਚ ਪੜ੍ਹਦੇ ਆ, ਸੁਰਖੀਆਂ ਅਸੀਂ ਖਬਰਾਂ ਦਿੰਦੇ ਆ, ਹਨਾ, ਇਹ ਚੀਜ਼ਾਂ ਵਾਪਰਦੀਆਂ, ਤੇ ਫਿਰ ਇਹ ਮਤਲਬ ਕਿਉਂ ਲੱਗ ਰਿਹਾ? ਜਿਹੜਾ ਕਈ ਵਾਰੀ ਜਿਹੜੇ ਨਵੇਂ ਮੁੰਡੇ, ਜਿੱਦਾਂ ਹਨੀ ਸਿੰਘ ਦੇ ਕਾਫੀ ਗੀਤ ਸੀਗੇ, ਜ਼ਿਆਦਾ ਡਾਇਰੈਕਟ ਸੀ, ਤਾਂ ਉਦੋਂ ਮਨ ਦੁਖਦਾ ਹੁੰਦਾ ਸੀ, ਫਿਰ ਐਂ ਲੱਗਦਾ ਸੀ ਯਾਰ ਇਹਦੇ 'ਚ ਤੂੰ ਵੀ ਇੱਕ ਹਿੱਸਾ ਤਾਂ ਪਾਇਆ। ਮਤਲਬ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਇੱਕ ਆਪਾਂ ਕਹਿੰਦੇ ਬਾਪੂ ਜੀ, ਤੇ ਇੱਕ ਗਾਲ ਕੱਢਦੇ ਆ ਵੀ ਮਾਂ ਦਾ, ਜੋ ਵੀ ਪੰਜਾਬੀ 'ਚ, ਹਨਾ।
ਤਾਂ ਮੈਂ ਉਹ ਗਾਲ ਕੱਢ ਬੈਠਾ ਹੈ ਉਹੀ ਮਤਲਬ ਸਰੀਰਕ ਤਾਣੇ ਬਾਣੇ ਦੇ ਆਸੇ ਪਾਸੇ ਆ ਨਾ ਪਿਆਰ ਮੁਹੱਬਤ। ਮੈਂ ਥੋੜਾ ਡਾਇਰੈਕਟ ਹੋ ਗਿਆ ਉਹਦੇ 'ਚ ਆ ਗਿਆ ਚੰਦਰਾ ਦੁਪਹਿਰੇ ਹਾਂ ਸ਼ਬਦਾਂ ਦਾ ਮੈਨੂੰ ਐ ਲੱਗਿਆ ਹਾਂ ਵਿੱਚੋਂ ਕੁਝ ਜ਼ਿਆਦਾ ਗਲਤ ਨਹੀਂ ਸੀਗਾ ਜਿਹੜੀ ਸਥਾਈ ਸੀਗੀ। ਹਾਂ ਉਦੋਂ ਕੁਝ ਕੰਪਨੀਆਂ ਇਹੋ ਜਿਹੀਆਂ ਸੀਗੀਆਂ ਵੀ ਯਾਰ ਛੇਤੀ ਸਟੈਂਡ ਹੋਣਾ ਤਾਂ ਮਾੜਾ ਮੋਟਾ ਤਾਂ ਕਰਨਾ ਪੈਣਾ। ਕੁਛ ਕੋਈ ਭਰਾਵਾਂ ਨੇ ਵੀ ਕੋਲੋਂ ਕਹਿਤਾ ਕਿਉਂਕਿ ਮੈਂ ਉਹਨਾਂ ਦਿਨਾਂ 'ਚ ਬੜਾ ਡਾਊਨ ਜਾ ਚੁੱਕਿਆ ਸੀ ਕੋਈ ਘਰੇਲੂ ਪ੍ਰੋਬਲਮ ਸੀ। ਤਾਂ 5 ਸਾਲ ਦੇ ਬ੍ਰੇਕ ਤੋਂ ਬਾਅਦ ਉੱਤੇ ਆਉਣਾ ਸੀ ਦੁਬਾਰਾ ਤਾਂ ਥੋੜਾ ਬਹੁਤਾ ਹੱਥ ਕੰਡੇ। ਰਾਜ ਬਰਾੜ ਜੀ ਦੀ ਤੁਸੀਂ ਸੰਗਤ ਕੀਤੀ ਹੈ ਜੀ। ਉਹ ਬਾ ਕਮਾਲ ਗਾਇਕ ਗੀਤਕਾਰ ਸੰਗੀਤਕਾਰ ਉਹ ਇੱਕ ਯੂਨੀਵਰਸਿਟੀ ਸੀ ਜੀ। ਉਹ ਇੱਕ ਯੂਨੀਵਰਸਿਟੀ ਸੀ ਜਿੱਦੇ ਉਹ ਪੂਰੇ ਹੁੰਦੇ ਆ ਉਦੇ ਉਹਨਾਂ ਕੋਲੇ ਜਿਹੜੇ ਸਿੰਗਰ ਦਾ ਇੱਕ ਟਰੈਕ ਵੀ ਆਇਆ ਉਹਨਾਂ ਤੋਂ ਲੈ ਕੇ ਹਿੱਟ ਤੋਂ ਹਿੱਟ ਸਿੰਗਰ ਉਹਨਾਂ ਕੋਲੇ ਇੰਨੇ ਗੀਤ ਪਏ ਸੀਗੇ ਵੀ ਹਰ ਸਿੰਗਰ ਦਾ ਇੱਕ ਇੱਕ ਟਰੈਕ ਕਰ ਸਕਦੇ ਸੀ ਸੁਪਰ ਹਿੱਟ ਗੀਤ ਇੰਨੇ ਸੀ। ਤਰਜਾ ਮੈਨੂੰ ਲੱਗਦਾ ਵੀ ਜ਼ਿਆਦਾ ਨਹੀਂ 2500 ਤਰਜੋ ਨਾਲ ਲੈ ਗਏ। ਅੱਛਾ ਫਿਲਮਾਂ ਦੇ ਆਈਡੀਆ ਉਹ ਨਾਲ ਲੈ ਗਏ। ਮਤਲਬ ਪਹਿਲੀ ਗੱਲ ਤਾਂ ਪੋਜ਼ਿਟਿਵਿਟੀ ਇੰਨੀ ਸੀ ਬੰਦੇ 'ਚ ਵੀ ਕਿਆ ਬਾਤ ਵੀ ਜਦੋਂ ਤੱਕ ਘਰ ਦੇ ਅੰਦਰ ਮਿਲਣਾ ਇੰਨੀ ਮੁਹੱਬਤ ਇੰਨੀ ਆਪਣਾਤਾ ਇਹ ਲੱਗਣਾ ਯਾਰ ਵੀ ਮੇਰੇ ਬਾਪ ਵਰਗੇ ਆ ਜਾਂ ਵੱਡੇ ਭਰਾ ਵਰਗੇ ਆ। ਜਦੋਂ ਕਿ ਉਹਨਾਂ ਨੇ ਕਿਸੇ ਨਾਲ ਕਮਰਸ਼ੀਅਲੀ ਵਰਤਣਾ ਤਾਂ ਉਹਨਾਂ ਨੂੰ ਮਾਰਕੀਟਿੰਗ ਇੰਨੀ ਘੈਂਟ ਆਉਂਦੀ ਸੀ ਜਿਹਦਾ ਅੰਤ ਕੋਈ ਨਹੀਂ। ਗੀਤਕਾਰੀ ਦੀ ਜੇ ਗੱਲ ਕਰੀਏ ਉਹਨਾਂ ਨੂੰ ਜਿੱਦਾਂ ਸਾਡੇ ਇੱਧਰ ਇੱਕ ਬਾਰਡਰ ਬੈਲਟ ਆ ਮੈਂ ਅੱਗੇ ਵੀ ਇੱਕ ਦੋ ਇੰਟਰਵਿਊ 'ਚ ਬੋਲਿਆ ਵੀ ਉਹ ਐਂ ਬਣਦਾ ਐਂ ਦਾ ਆਕਾਰ ਆ ਮਤਲਬ ਵੀ ਇੱਧਰੋਂ ਦਰਿਆ ਜਿਹੜਾ ਪਾਕਿਸਤਾਨ ਨਾਲ ਲੱਗ ਗਿਆ ਐਂ ਘੁੰਮਿਆ ਇੱਧਰੋਂ ਬਾਰਡਰ 13-14 ਪਿੰਡ ਆ ਉਹ ਦਰਿਆ ਲੰਘ ਕੇ ਹੀ ਬੇੜੀ ਪੈ ਕੇ ਅੰਦਰ ਜਾਂਦੇ ਜੀ। 13-14 ਪਿੰਡ ਆਪਣੇ ਇੰਡੀਆ ਨਾਲੋਂ ਕੱਟੇ ਹੋਏ ਆ। ਹੁਣ ਹੋ ਸਕਦਾ ਪੁਲ ਬਣ ਗਿਆ ਹੋਵੇ ਸ਼ਾਇਦ ਹੁਣ ਹਸੈਨੀ ਵਾਲੇ ਵੱਲ ਦੀ ਜਾਣ ਲੱਗੇ ਵੀ ਜੇ ਬਰਾੜ ਸਾਹਿਬ ਨੂੰ ਇਹ ਪਤਾ ਲੱਗ ਜੇ ਵੀ ਮੈਨੂੰ ਤਰਨਾ ਨਹੀਂ ਆਉਂਦਾ ਪਰ ਉਹ ਪਰਲੇ ਬੰਨੇ ਕੋਈ ਬੰਦਾ ਗੀਤ ਬਹੁਤ ਸੋਹਣੇ ਲਿਖਦਾ 10 ਗੀਤ ਬੜੇ ਵਧੀਆ ਲਿਖੀ ਬੈਠੇ ਟਿਊਬ ਲੈ ਕੇ ਵੀ ਤਰ ਕੇ ਪਾਰ ਕਰ ਜਾਂਦੇ ਸੀ। ਅੱਛਾ ਆਰਟਿਸਟ ਬੰਦੇ ਦੀ ਬਹੁਤ ਕਦਰ ਕਰਦੇ ਸੀ ਚੰਗਾ ਲਿਖਣ ਵਾਲੇ ਦੀ ਚੰਗਾ ਗਾਉਣ ਵਾਲੇ ਦੀ ਔਰ ਬੰਦੇ ਉਹਨਾਂ ਨੇ ਪੈਦਾ ਵੀ ਬੜੇ ਕੀਤੇ ਆ। ਹਨੀ ਸਿੰਘ ਤੋਂ ਲੈ ਕੇ ਬਹੁਤ ਬੰਦੇ ਪੈਦਾ ਕੀਤੇ ਆ ਤਾਂ ਉਹ ਉਹਨਾਂ ਨੂੰ ਜਿਹੜਾ ਬੰਦਾ ਲੱਗਦਾ ਸੀ ਕਈ ਟੇਪ ਉਹਨਾਂ ਦੀਆਂ ਇਦਾਂ ਦੀਆਂ ਨੇ ਵੀ ਟੇਪ 'ਚ 12 ਗੀਤ ਆ ਬਰਾੜ ਸਾਹਿਬ ਦਾ ਇੱਕ ਨਹੀਂ। ਜਦੋਂ ਕਿ ਉਹਨਾਂ ਦਾ ਹਿੱਟ ਗੀਤ ਸੁਪਰ ਡੂਪਰ ਹਿੱਟ ਆ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਤਾਂ ਉਹ ਬੜੀ ਪਿਆਰੀ ਚੀਜ਼ ਸੀ। ਪਰ ਚਲੋ ਉਹਨਾਂ ਦੇ ਜਾਣ ਨਾਲ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਨੁਕਸਾਨ ਹੋਇਆ ਪੰਜਾਬੀ ਗਾਇਕੀ ਨੂੰ ਪੰਜਾਬੀ ਗੀਤ ਇੰਡਸਟਰੀ ਨੂੰ ਪੂਰੀ ਨੂੰ? ਭਾਜੀ ਉਹ ਟ੍ਰੈਂਡ ਮੇਕਰ ਸੀਗੇ ਉਹਨਾਂ ਨੇ ਟ੍ਰੈਂਡ ਚੇਂਜ ਕੀਤੇ ਟ੍ਰੈਂਡ ਸੈੱਟ ਕੀਤੇ ਸਹੀ ਮਾਇਨੇ 'ਚ। ਕਈ ਬੰਦੇ ਗੀਤਾਂ 'ਚ ਲਿਖ ਦਿੰਦੇ ਵੀ ਮੈਂ ਇਹ ਮੈਂ ਉਹ ਕਹਿਣ ਵਾਲੇ ਨਹੀਂ ਸੀ ਉਹ ਕਰਨ ਵਾਲੇ ਸੀ ਉਹ ਕਰਕੇ ਗਏ ਆ। ਜਿੱਦਾਂ ਤੁਸੀਂ ਲਾਓ ਬਈ ਡਿਊਟ ਗਾਇਕੀ ਚੱਲੀ ਜਾਂਦੀ ਸੀ ਉਹਨਾਂ ਨੇ ਸੋਲੋ ਦਿੱਤੀ ਤੇ ਪੂਰੀ ਸੁਪਰ ਡੂਪਰ ਹਿੱਟ ਸਾਰੇ ਸੋਲੋ ਦੇ ਪਿੱਛੇ ਪੈ ਗਏ ਉਹਨਾਂ ਨੇ ਫੇਰ ਚੱਕ ਕੇ ਡਿਊਟ ਟੇਪ ਦੇਤੀ ਨੀਤਾ ਸਮਾਣਾ ਨਾਲ ਬਿਲਕੁਲ 3-4 ਹਿੱਟ ਟੇਪਾਂ ਦੇਣ ਤੋਂ ਬਾਅਦ ਸਾਰੀ ਇੰਡਸਟਰੀ ਕਮਲੀ ਹੋ ਗਈ ਡਿਊਟ ਪਿੱਛੇ ਉਹਨਾਂ ਚੱਕ ਕੇ ਹਨੀ ਸਿੰਘ ਨਾਲ ਉਹ ਦੇਤੀ ਟੇਪ ਰੀਬਰਥ। ਉਹ ਇਦਾਂ ਹੀ ਕਰਦੇ ਸੀ ਔਰ ਬੜੇ ਥੋੜੇ ਪੈਸਿਆਂ 'ਚ ਬੜਾ ਵਧੀਆ ਰਿਸਕ ਵੀ ਲੈ ਜਾਂਦੇ ਸੀ ਕਈ ਵਾਰੀ ਬੜੇ ਜ਼ਿਆਦਾ ਪੈਸਿਆਂ ਨਾਲ ਬੜਾ ਵੱਡਾ ਰਿਸਕ ਵੀ ਲੈ ਜਾਂਦੇ ਸੀ। ਉਹ ਮਤਲਬ ਇੱਕ ਬੜੀ ਪਿਆਰੀ ਚੀਜ਼ ਸੀ ਲੀ ਤੋਂ ਹਟ ਕੇ ਚੱਲਣ ਵਾਲੇ ਸੀ ਹਟ ਕੇ ਚੱਲ ਔਰ ਕੋਈ ਜਿੱਦ ਨਾਲ ਨਹੀਂ ਕੋਈ ਹੰਕਾਰ ਨਾਲ ਨਹੀਂ ਵੀ ਮੈਂ ਐਂ ਕਰੂੰਗਾ ਹੀ ਕਰੂੰਗਾ। ਡਰ ਉਹਨਾਂ ਦੇ ਵੀ ਹਿੱਟ ਹੋ ਜਾਣ ਤੱਕ ਵੀ ਡਰ ਦਿਲ 'ਚ ਨਹੀਂ ਹੁੰਦਾ ਸੀ ਯਾਰ ਜੇ ਆ ਇਹ ਨਾ ਹੋਇਆ ਪਰ ਫਿਰ ਕਹਿੰਦੇ ਨਹੀਂ ਯਾਰ ਮਿਹਨਤ ਕੀਤੀ ਆ ਪਰਮਾਤਮਾ ਕਿਵੇਂ ਨਾ ਕਰੂੰਗਾ। ਉਹ ਇੱਕ ਹਾਂ ਮੈਂ 1.5 ਸਾਲ 2 ਸਾਲ ਰਿਹਾ ਸ਼ਾਇਦ ਜਾਂ ਥੋੜਾ ਚਿਰ ਰਿਹਾ ਇਹਨੂੰ ਸਮਾਂ ਨਹੀਂ ਯਾਦ ਪ੍ਰੋਪਰ ਪਰ ਮੈਨੂੰ ਇਹ ਲੱਗਦਾ ਵੀ ਜੋ ਕੁਛ ਉਹਨਾਂ ਤੋਂ ਸਿੱਖਿਆ ਸਿਰਫ ਉਹਨਾਂ ਤੋਂ ਹੀ ਸਿੱਖਿਆ ਕਿਉਂਕਿ ਚੰਡੀਗੜ੍ਹ ਰਹਿੰਦੇ ਸੀ। ਸਭ ਤੋਂ ਵੱਧ ਇਹ ਵੀ ਮੈਂ ਬਹੁਤ ਘੱਟ ਬੋਲਣ ਵਾਲਾ ਤੇ ਭੋਲਾ ਭਾਲਾ ਜਿਹਾ ਇਨਸਾਨ ਸੀ ਪਹਿਲਾਂ ਤਾਂ ਮੈਨੂੰ ਇਹ ਕਹਿੰਦੇ ਸੀ ਤੈਨੂੰ ਯਾਰ ਦੁਨੀਆ ਲੁੱਟ ਕੇ ਖਾ ਜੂਗੀ ਇੱਡੇ ਭੋਲੇ ਬੰਦੇ ਨੂੰ। ਕਾਫੀ ਕੁਛ ਦੱਸਿਆ ਟ੍ਰੇਡ ਬਾਰੇ ਪਰਮਾਤਮਾ ਸ਼ਾਂਤੀ ਦੇਵੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਅੱਜ ਕੱਲ ਜਿਹੜਾ ਟ੍ਰੈਂਡ ਚੱਲਦਾ ਪਿਆ ਕਿ ਜਿਹੜੇ ਬਹੁਤੇ ਸਿੰਗਰ ਨੇ ਜਾਂ ਗਾਇਕ ਨੇ ਉਹ ਫਿਲਮਾਂ ਵਾਲੇ ਪਾਸੇ ਰੁਖ ਕਰਦੇ ਪਏ ਆ। ਬਹੁਤ ਸਾਰੀਆਂ ਫਿਲਮਾਂ ਆਈਆਂ ਵੀ ਆ ਤੇ ਬਹੁਤ ਸਾਰੇ ਕਲਾਕਾਰ ਲਗਾਤਾਰ ਫਿਲਮਾਂ 'ਚ ਆਉਣ ਦੀ ਕੋਸ਼ਿਸ਼ ਦੇ ਵਿੱਚ ਹਾਂ ਬਿਲਕੁਲ ਜੀ। ਤੁਹਾਡਾ ਕੋਈ ਇਦਾਂ ਦਾ ਹੈ ਵੀ ਤੁਸੀਂ ਫਿਲਮ ਕਰ ਰਹੇ ਹੋ ਜਾਂ ਕੋਈ ਤੁਹਾਨੂੰ ਇੱਦਾਂ ਦਾ ਕੋਈ ਆਫਰ ਆਇਆ? ਥੋੜੀ ਜਿਹੀ ਐਕਟਿੰਗ ਦਾ ਲੱਗਿਆ ਸੀ ਉਹ ਮੇਰੇ ਸਰਪੰਚੀ ਅਸੀਂ ਛੋਟਾ ਜਿਹਾ ਸ਼ਾਰਟ ਫਿਲਮ ਗੀਤ ਕੀਤਾ ਸੀ ਉਹਦੇ 'ਚ ਕੱਢ ਲਿਆ ਕੀੜਾ। ਉਸ ਤੋਂ ਬਾਅਦ ਐਂ ਲੱਗਾ ਵੀ ਜੋ ਕੰਮ ਕਰ ਰਹੇ ਇਹ ਕਰਦੇ ਰਹੀਏ ਵਧੀਆ ਗੱਲ ਹੈ। 1-2 ਵਾਰੀ ਆਫਰ ਹੋਈਆਂ ਸੀ ਫਿਲਮਾਂ ਤਾਂ ਥੋੜਾ ਉਹ ਨਹੀਂ ਮਨ ਹੀ ਨਹੀਂ ਮੰਨਿਆ ਵੀ ਜੋ ਕਰ ਰਹੇ ਯਾਰ ਇਹ ਕਰਦੇ ਰਹੀਏ ਬਹੁਤ ਹੈ। ਦੂਜੀ ਗੱਲ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਜੋ ਵਾਹਿਗੁਰੂ ਨੇ ਦਿੱਤਾ ਮੈਂ ਬਹੁਤ ਸੰਤੁਸ਼ਟ ਹਾਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਵੀ ਲੋਕੀ ਪੂਰਾ ਮਹੀਨਾ ਮੀਂਹ ਹਨੇਰੀ ਹਰ ਇੱਕ ਮੌਸਮ 'ਚ ਜਾਂਦੇ ਆ 12 ਘੰਟੇ ਕੰਮ ਕਰਦੇ ਆ ਕਿ ਚਲੋ ਮੈਂ ਕਿਸੇ ਦੇ ਉਹ ਨਹੀਂ ਕਰਦਾ ਸੱਚੇ ਪਾਤਸ਼ਾਹ ਸਭ ਨੂੰ ਦੇਵੇ ਤਾਂ ਜੇ ਉਹ ਸਰਕਾਰੀ ਜੌਬ ਤੇ ਆ ਤਾਂ 50-60 ਹਜ਼ਾਰ 70 ਹਜ਼ਾਰ ਰੁਪਈਆ ਤਨਖਾਹ ਜੀ ਜੇ ਉਹ ਪ੍ਰਾਈਵੇਟ ਆ ਤਾਂ 20-25-30 ਜੀ
ਬਿਜ਼ਨਸਮੈਨ ਦਾ ਨਹੀਂ ਮੈਂ ਵਿੱਚ ਇਨਕਲੂਡ ਕਰਦਾ, ਮੇਰੇ ਜਿਹੜੇ ਸਰਕਲ ਦੇ ਮੇਰੇ ਨੇੜੇ ਵਾਲੇ, ਸਾਡੇ ਤੇ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਹੈ। ਦੇਖੋ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਹਨਾ, ਅਸੀਂ 2 ਘੰਟੇ ਗਾਉਨੇ ਆ ਲਗਭਗ, ਜਿਹੜਾ ਸਾਡੇ ਤੇ ਪੈਸਿਆਂ ਦੀ ਜਿਹੜੀ ਵਰਖਾ ਉਹ ਵੱਖਰੀ ਹੁੰਦੀ ਹੈ, ਜਿਹੜੇ ਮਿੱਥ ਕੇ ਲੈਨੇ ਵੱਖਰੇ ਆ। ਤਾਂ ਐਂ ਲੱਗਦਾ 2 ਘੰਟਿਆਂ 'ਚ ਪ੍ਰਮਾਤਮਾ ਸਾਨੂੰ ਸਾਡੀ ਕਮਾਈ ਦਾ ਮੁੱਲ ਮੋੜ ਦਿੰਦਾ। ਇੰਨੇ 'ਚ ਬਹੁਤ ਸੰਤੁਸ਼ਟ ਆ। ਕੋਈ ਫਿਲਮਾਂ ਦਾ ਹਾਲੇ ਤੱਕ ਕੋਈ ਵਿਚਾਰ ਨਹੀਂ ਹੈ, ਅੱਗੇ ਜੋ ਦਾਤਾ ਕਰੂਗਾ ਜੀ। ਆਖਰੀ ਜਿਹੜਾ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਹੋ, ਜਿਹੜੇ ਤੁਹਾਨੂੰ ਪਸੰਦ ਕਰਨ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਵਾਸਤੇ? ਮੈਂ ਨਾ ਜੀ ਅੱਜ ਦੁਪਹਿਰੇ ਇੱਕ ਵੀਡੀਓ ਦੇਖ ਕੇ ਹਟਿਆ ਜੀ, ਮੈਨੂੰ ਨਾਂ ਭੁੱਲ ਗਿਆ ਬਾਈ ਉਹਨਾਂ ਦਾ, ਗੁਰਦਾਸਪੁਰ ਤੋਂ। ਉਹ ਤੰਤੀ ਸਾਜ਼ਾਂ ਤੇ ਦੋਵੇਂ ਭਰਾਵਾਂ ਨੇ MA ਕਰੀ ਹੈ ਜੀ। ਉਹਨਾਂ ਨੂੰ ਪੁੱਛਿਆ ਸੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਹਿੰਦੇ ਪ੍ਰਮਾਤਮਾ ਨੇ ਸਭ ਨੂੰ ਸੰਪੂਰਨ ਪੂਰਾ ਕਰਕੇ ਭੇਜਿਆ, ਹਰ ਨੂੰ ਫੁੱਲ ਅਕਲ ਦੇ ਕੇ ਭੇਜੀ। ਮੈਂ ਕੀ ਕਹਿ ਸਕਦਾ, ਉਹਨਾਂ ਦਾ ਮਤਲਬ ਇਹ ਸੀ, ਲਫ਼ਜ਼ ਹੋਰ ਸੀ। ਤਾਂ ਬਸ ਤੰਦਰੁਸਤ ਰਹੋ, ਆਬਾਦ ਰਹੋ। ਜਿਹੜੀ ਆ ਮਹਾਂਮਾਰੀ ਆ ਜਾ ਰਹੀ ਹੈ, ਸੱਚੇ ਪਾਤਸ਼ਾਹ ਨੂੰ ਜਲਦੀ ਖਤਮ ਕਰੇ। ਚੰਗਾ ਖਾਓ, ਚੰਗਾ ਸੁਣੋ, ਸਿਹਤ ਦਾ ਧਿਆਨ ਰੱਖੋ। ਜੇ ਸਿਹਤ ਤੁਹਾਡੇ ਵੱਲ ਹੈ ਤਾਂ ਸਭ ਕੁਝ ਤੁਹਾਡੇ ਵੱਲ ਆ। ਮਾਨਸਿਕ ਤੌਰ ਤੇ ਹੋਣਾ ਉਹੀ ਜੋ ਪਰਮਾਤਮਾ ਨੇ ਕਰਨਾ। ਮਾਨਸਿਕ ਤੌਰ ਤੇ ਖੁਸ਼ ਰਹੋ, ਸੰਤੁਸ਼ਟ ਰਹੋ। ਜੇ ਕਿਸੇ ਦਾ ਬੁਰਾ ਨਹੀਂ ਕਰੋਗੇ ਤਾਂ ਉਹ ਤੁਹਾਡਾ ਚੰਗਾ ਕਰਨ ਲਈ ਬੈਠਾ। ਇੰਨਾ ਹੀ ਹੈ, ਧੰਨਵਾਦ ਜੀ। ਸੋ ਇਹ ਸਨ ਸੰਧੂ ਸੁਰਜੀਤ, ਜਿਨ੍ਹਾਂ ਨੇ ਬੜੀ ਹੀ ਬੇਬਾਕੀ ਨਾਲ ਗੱਲਾਂ ਕੀਤੀਆਂ। ਅਸਲ ਦੇ ਵਿੱਚ ਬੜੇ ਹੀ ਠਰੰਮੇ ਨਾਲ ਤੇ ਬੜੇ ਹੀ ਖੁੱਲ੍ਹ ਦਿਲੀ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ, ਆਪਣੇ ਗੀਤਾਂ ਬਾਰੇ ਦੱਸਿਆ, ਹੋਈਆਂ ਗਲਤੀਆਂ ਨੂੰ ਐਕਸੈਪਟ ਵੀ ਕੀਤਾ। ਵੱਡੀ ਗੱਲ ਹੈ, ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦਾ ਕਿਤੇ ਨਾ ਕਿਤੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰਦਾ, ਪਰ ਉਹਨੂੰ ਮੰਨ ਲੈਣਾ, ਉਹਨੂੰ ਐਕਸੈਪਟ ਕਰ ਲੈਣਾ, ਇਹ ਵੱਡੀ ਗੱਲ ਹੁੰਦੀ ਹੈ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਦਾ ਰਹੇ, ਜ਼ਿੰਦਗੀ ਦੇ ਵਿੱਚ ਪੈਂਡਾ ਦਰ ਪੈਂਡਾ ਆਪਣੀ ਮੰਜ਼ਿਲ ਵੱਲ ਜਿਹੜਾ ਇਹ ਕਦਮ ਵਧਾਉਂਦੇ ਰਹਿਣ। ਸੋ ਇਸੇ ਤਰ੍ਹਾਂ ਦੀਆਂ ਹੋਰ ਬੇਬਾਕ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।